अस्सलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ ਤੇ ਜਨਾਬ ਅੱਜ ਦਾ ਵਲੌਗ ਤੁਸੀਂ ਲਾਜ਼ਮੀ ਦੇਖਣਾ ਔਰ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਦੇਣਾ। ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ ਦੋਨੇ ਹੀ ਸਾਡੇ ਵੀਰ ਭਰਾ ਸੱਜਣ ਬੇਲੀ ਤੇ ਮਿੱਤਰ। ਤੇ ਆਓ ਤੁਹਾਨੂੰ ਅੱਜ ਦਾ ਮੇਲਾ ਵਿਖਾਈਏ ਤੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਾਈਏ। ਤੇ ਪਹੁੰਚ ਗਏ ਜਨਾਬ ਅਸੀਂ ਇੱਕ ਮੇਲੇ ਦੇ ਉੱਤੇ, ਜਿਹੜਾ ਪੰਜਾਬ ਦਾ ਮੇਲਾ ਦੇਖੋ ਪੂਰੀ ਦੁਨੀਆ ਤੋਂ ਲੋਕ ਦੇਖਣ ਆਉਂਦੇ ਨੇ। ਜਿਵੇਂ ਅੱਜ ਕੱਲ੍ਹ ਸਾਡੇ ਸਿੱਖ ਭਾਈ ਵੀ ਆਏ ਹੋਏ ਨੇ ਪੰਜਾਬ ਦੇ ਵਿੱਚ, ਤੇ ਸਾਡੇ ਦੂਸਰੇ ਭਾਈ ਵੀ ਮੁਖਤਲਿਫ ਸ਼ਹਿਰਾਂ ਤੋਂ ਆਏ ਹੋਏ ਨੇ ਮੇਲਾ ਵੇਖਣ। ਇਹ ਨੌਜਵਾਨ ਵੀ ਰਾਜਨਪੁਰ ਤੋਂ ਮੇਲਾ ਦੇਖਣ ਆਏ ਸੀ ਖਾਨਪੁਰ ਦੇ ਵਿੱਚ। ਤੇ ਇਹਨਾਂ ਸਾਰਿਆਂ ਦੀ ਸ਼ਾਦੀ ਕੋਈ ਨਹੀਂ ਹੋਈ, ਤੇ ਇੱਕ ਦੁਲਹਨ ਦੀ ਪਿਕਚਰ ਲੈ ਕੇ ਤੇ ਅੱਧ 'ਚ ਖੜੇ ਹੋ ਕੇ ਨਾ ਤੇ ਇਹ ਬਣਾਉਂਦੇ ਪਏ ਸੀਗੇ ਪਿਕਚਰ ਇੱਕ ਦੁਲਹਨ ਦੇ ਨਾਲ, ਜਿਹੜੀ ਕਿ ਆਰਟੀਫਿਸ਼ਲ ਸੀਗੀ। ਲੇਕਿਨ ਇੱਥੇ ਸਾਰੇ ਨੌਜਵਾਨ ਜਿਹੜੇ ਸੀ ਉਹ ਕੁਆਰੇ ਸੀ। ਇਹਨਾਂ ਦਾ ਦਿਲ ਕਰਦਾ ਸੀਗਾ ਕਿ ਅਸੀਂ ਹੁਣ ਸਾਰਿਆਂ ਨੇ ਕੁਆਰੇ ਨਹੀਂ ਰਹਿਣਾ ਤੇ ਸਾਡੀ ਸ਼ਾਦੀ ਜਿਹੜੀ ਹੈ ਨਾ ਜਲਦ ਤੋਂ ਜਲਦ ਹੋ ਜਾਵੇ। ਤੇ ਸਾਰੇ ਕਹਿਣ ਲੱਗੇ ਕਿ ਜਨਾਬ ਸਾਡਾ ਹੁਣ ਦੁਆ ਕਰੋ, ਸਾਡਾ ਅੱਬੂ ਜਿਹੜਾ ਉਹ ਨਹੀਂ ਮੰਨਦਾ ਪਿਆ ਹੈਗਾ, ਜੇ ਜਲਦੀ ਜਿਹੜਾ ਉਹ ਮੰਨ ਮੰਜੇ। ਵਿੱਚੋਂ ਕੁਝ ਸਾਡੇ ਸਰੈਕੀ ਭਰਾ ਸੀ ਬੋਲਣ ਵਾਲੇ, ਕੋਈ ਪੰਜਾਬੀ ਸੀਗੇ, ਤੇ ਦੋਨੋਂ ਹੀ ਜਿਹੜੇ ਨਾ ਕਹਿ ਰਹੇ ਸੀ ਕਿ ਸਾਡੀ ਹੁਣ ਸ਼ਾਦੀ ਹੋ ਜਾਣੀ ਚਾਹੀਦੀ। ਤੇ ਮੈਂ ਇਹਨਾਂ ਨੂੰ ਕਿਹਾ ਮਹਿੰਗਾਈ ਬੜੀ ਹੈ, ਛੱਡੋ ਪਰਾਂ ਸ਼ਾਦੀ। ਨਹੀਂ ਕਹਿੰਦੇ ਸ਼ਾਦੀ ਅਸੀਂ ਲਾਜ਼ਮੀ ਕਰਨੀ ਹੈਗੀ ਆ। ਤੇ ਫਿਰ ਅਸੀਂ ਇਹਨਾਂ ਕੋਲੋਂ ਮੇਲੇ ਦੇ ਹਾਲ ਚਾਲ ਪੁੱਛਣ ਲੱਗ ਪਏ ਤੇ ਕਹਿਣ ਲੱਗੇ ਕਿ ਅਸੀਂ ਬਚਪਨ ਦੇ ਵਿੱਚ ਵੀ ਮੇਲੇ ਦੇਖੇ, ਲੇਕਿਨ ਸਾਨੂੰ ਉਦੋਂ ਪੂਰੀ ਤਰ੍ਹਾਂ ਯਾਦ ਨਹੀਂ ਸੀਗਾ ਕਿ ਉਹ ਅਸੀਂ ਮੇਲੇ ਜਿਹੜੇ ਆ ਨਾ ਕਿਸ ਤਰ੍ਹਾਂ ਦੇਖੇ, ਕੀ ਹੋਇਆ ਤੇ ਕੀ ਨਹੀਂ ਹੋਇਆ। ਸੋ ਸਾਡਾ ਬਚਪਨ ਜਿਹੜਾ ਬੀਤ ਗਿਆ, ਹੁਣ ਅਸੀਂ ਜਵਾਨ ਹੋ ਗਏ ਆ ਤੇ ਅਸੀਂ ਜਵਾਨੀ ਦੇ ਵਿੱਚ ਜਿਹੜਾ ਉਹ ਪੁਰਾਣੇ ਦੌਰ ਦੇ ਮੇਲਿਆਂ ਨੂੰ ਯਾਦ ਕਰਦੇ ਹੋਏ ਅਸੀਂ ਇਸ ਮੇਲੇ 'ਤੇ ਆਏ। ਸਾਨੂੰ ਚਾਚਾ ਜੀ ਟੱਕਰ ਪਏ। ਚਾਚਾ ਜੀ ਨੇ ਬੜੇ ਮੇਲੇ ਵੇਖੇ ਸੀ। ਇਹਨਾਂ ਕੋਲ ਜਦੋਂ ਅਸੀਂ ਪੁੱਛਿਆ ਤੇ ਕਹਿੰਦੇ ਕਿ ਇਹ ਮੇਲੇ ਜਿਹੜੇ ਨੇ ਇਹ ਸਾਡੇ ਜ਼ਿੰਦਗੀ ਦਾ ਹਿੱਸਾ ਹੈ, ਕਿਉਂਕਿ ਅਸੀਂ ਇੱਥੇ ਬਹੁਤ ਸਾਰੇ ਜਿਹੜੇ ਮੇਲੇ ਗੁਜ਼ਾਰੇ। ਤੇ ਸਾਰਿਆਂ ਨੇ ਸਾਨੂੰ ਅੱਲਾ ਹਾਫਿਜ਼ ਕੀਤਾ ਤੇ ਕਿਹਾ ਕਿ ਜਿਹੜਾ ਨਾ ਸਾਡੇ ਲਈ ਦੁਆ ਕਰਨਾ ਕਿ ਜਲਦੀ ਸ਼ਾਦੀ ਹੋ ਜਾਵੇ। ਇੱਕ ਛੋਟਾ ਬੱਚਾ ਸੀਗਾ, ਕਹਿੰਦਾ ਕਿ ਸਾਡੇ ਨਾਲ ਵੀ ਆਓ ਤੇ ਸਾਡੀ ਵੀ ਇੱਕ ਜਿਹੜੀ ਪਿਕਚਰ ਲਓ। ਸੋ ਅਸੀਂ ਇਸ ਬੱਚੇ ਦੀ ਵੀ ਜਿਹੜੀ ਵਿਸ਼ ਪੂਰੀ ਕੀਤੀ ਤੇ ਅਸੀਂ ਇਹਨੂੰ ਜਿਹੜਾ ਨਾ ਇਹਦੇ ਨਾਲ ਇੱਕ ਪਿਕਚਰ ਬਣਵਾਈ। ਉਹ ਘੋੜੇ ਦੀ ਪਿਕਚਰ ਲਈ ਫਿਰਦਾ ਸੀਗਾ, ਤੇ ਜਿਸ ਤਰ੍ਹਾਂ ਕਿ ਦੂਸਰੇ ਨੌਜਵਾਨ ਜਿੰਨੇ ਵੀ ਸੀ ਨਾ ਉਹ ਇੱਕ ਦੁਲਹਨ ਦੀ ਪਿਕਚਰ ਮੇਕਿੰਗ ਕੀਤੀ ਹੋਈ ਬਣਾਈ ਹੋਈ ਉਹਨੂੰ ਨਾਲ ਲੈ ਕੇ ਤੇ ਉਹ ਲਈ ਫਿਰਦੇ ਸੀਗੇ। ਤੇ ਇਸ ਤਰ੍ਹਾਂ ਹੀ ਬੱਚੇ ਘੋੜੇ ਦੀ ਤਸਵੀਰ ਲਈ ਫਿਰਦੇ ਸੀ ਤੇ ਇਹਨਾਂ ਬੱਚਿਆਂ ਨਾਲ ਮਿਲ ਕੇ ਬੜੀ ਖੁਸ਼ੀ ਹੋਈ। ਤੇ ਅਸੀਂ ਇੱਥੇ ਪਹੁੰਚੇ ਜਨਾਬ ਇੱਕ ਬਹੁਤ ਵੱਡੇ ਸਟਾਲ 'ਤੇ ਬਹੁਤ ਵੱਡੇ ਸਟਾਲ 'ਤੇ, ਜਿੱਥੇ ਅਸੀਂ ਇੱਕ ਅਜੀਬੋ ਗਰੀਬ ਇਹ ਚੀਜ਼ ਵੇਖੀ ਇੱਕ ਨਏ ਦੌਰ ਦੇ ਲਿਹਾਜ਼ ਨਾਲ ਕਿ ਇੱਥੇ ਤੁਸੀਂ ਜਿਹੜੇ ਰੰਗ 'ਚ ਵੀ ਢਲਣਾ ਚਾਹੋ ਨਾ ਉਹਦੇ ਢਲ ਸਕਦੇ ਹੋ। ਇੱਥੇ ਕੈਮਰਾਮੈਨ ਖੜ੍ਹਾ ਹੈ ਜਨਾਬ, ਤੁਹਾਡੀ ਇੱਥੇ ਪਿਕਚਰ ਲਏਗਾ, ਤੁਸੀਂ ਉਹ ਤੁਹਾਡੇ ਹੱਥ 'ਚ ਗਨ ਵੀ ਪਕੜਾ ਦੇਗਾ, ਪੱਗ ਵੀ ਪਹਿਨਾ ਦੇਗਾ, ਠੀਕ ਹੈ, ਤੁਹਾਨੂੰ ਲਾਚੇ ਵੀ ਪਹਿਨਾ ਦੇਗਾ। ਤੇ ਜਨਾਬੇ ਆਲਾ ਤੁਸੀਂ ਇਮਰਾਨ ਖਾਨ ਦੇ ਨਾਲ ਵੀਡੀਓ ਬਣਾਉਣਾ ਚਾਹੋ ਤਾਂ ਉਹ ਵੀ ਬਣਾ ਦੇਗਾ, ਨਵਾਜ਼ ਸ਼ਰੀਫ, ਮਰੀਮ ਨਵਾਜ਼ ਔਰ ਬਾਕੀ ਵੀ ਜਿੰਨੇ ਵੀ ਫਨਕਾਨ ਨੇ ਉਹਨਾਂ ਨਾਲ। ਤੇ ਇੱਥੇ ਇੱਕ ਚਾਚਾ ਜੀ ਸਾਨੂੰ ਮਿਲ ਗਏ। ਚਾਚਾ ਜੀ ਨੇ ਸਾਡੇ ਨਾਲ ਗੁੱਸਾ ਕਰ ਲਿਆ ਬਹੁਤ ਜ਼ਿਆਦਾ, ਤੇ ਸਾਡੇ ਨਾਲ ਮਾਮਲਾ ਥੋੜ੍ਹਾ ਜਿਹਾ ਵਿਗੜਨ ਲੱਗਾ। ਤਾਂ ਫਿਰ ਉਹਨੂੰ ਸਮਝ ਆ ਗਈ ਉਹ ਇਹਦਾ ਸ਼ੁਗਲ ਕਰਦਾ ਪਿਆ। ਚਾਚਾ ਜੀ ਇੱਥੇ ਥੋੜ੍ਹਾ ਜਿਹਾ ਗੁੱਸਾ ਕਰ ਰਹੇ। ਬਹਰਹਾਲ ਬਾਅਦ ਜਿਹੜੇ ਬੜੇ ਖੁਸ਼ ਹੋਏ। ਤੇ ਇੱਥੇ ਚਾਚਾ ਜੀ ਵੀ ਕਿਸੇ ਨਾ ਚਾਚਾ ਜੀ ਨੇ ਸ਼ਾਦੀ ਨਹੀਂ ਸੀ ਕੀਤੀ ਤੇ ਇਹ ਵੀ ਕੋਈ ਦੁਲਹਨ ਦੀ ਇੰਤਜ਼ਾਰ ਸੀ, ਉਹਨੂੰ ਲੱਭਦਾ ਪਿਆ ਸੀਗਾ। ਮੈਨੂੰ ਇੱਥੋਂ ਕੋਈ ਨਾ ਕੋਈ ਦੁਲਹਨ ਇੰਨੀਆਂ ਸਾਰੀਆਂ ਪਿਕਚਰਾਂ 'ਚੋਂ ਜਿਹੜੀ ਨਾ ਕੋਈ ਦੁਲਹਨ ਲੱਭ ਪਵੇ ਤੇ ਮੈਂ ਖਾਬਾਂ ਦੇ ਵਿੱਚ ਜਿਹੜੀ ਨਾ ਉਹਨਾਂ ਸ਼ਾਦੀ ਕਰ ਲਵਾਂ। ਤੇ ਇਹ ਜਿਹੜੀਆਂ ਮੁਖਤਲਿਫ ਤਸਵੀਰਾਂ ਤੁਹਾਨੂੰ ਮੈਂ ਦਿਖਾਲਦਾ ਪਿਆ, ਇਹ ਮਤਲਬ ਇਸ ਤਰ੍ਹਾਂ ਦੀਆਂ ਤੁਸੀਂ ਤਸਵੀਰਾਂ ਇੱਥੋਂ ਫੀ ਤਸਵੀਰ ਜਿਹੜੀ 50 ਰੁਪਏ ਦੀ ਤਸਵੀਰ ਸੀ ਉਹ ਤੁਸੀਂ ਬਣਾ ਸਕਦੇ। ਜਨਾਬ ਇੱਥੇ ਆ ਗਏ ਅਸੀਂ ਲੇਡੀਜ਼ ਦੇ ਸਟਾਲ 'ਤੇ, ਜਿੱਥੇ ਕਿ ਮੁਖਤਲਿਫ ਤਰ੍ਹਾਂ ਦੀ ਜੁਐਲਰੀ ਸੀਗੀ, ਚੂੜੀਆਂ ਸੀ ਬੱਚਿਆਂ ਵਾਸਤੇ, ਲੇਡੀਜ਼ ਵਾਸਤੇ ਗਿਫਟ ਸੀਗੀ, ਆਪਣੇ ਘਰ ਵਾਸਤੇ ਤੁਸੀਂ ਬੇਗਮਾਤ ਵਾਸਤੇ ਅੱਛੇ ਗਿਫਟ ਜਿਹੜੇ ਨਾ ਉਹ ਲੈ ਕੇ ਜਾ ਸਕਦੇ। ਸੋ ਯੰਗ ਨੌਜਵਾਨ ਬੁੱਢੇ ਬੁੱਢੇ ਵੀ ਨੌਜਵਾਨ ਹੁੰਦੇ ਨੇ ਨਾ, ਤੇ ਉਹਨਾਂ ਨੇ ਮੁਖਤਲਿਫ ਚੀਜ਼ਾਂ ਜਿਹੜੀਆਂ ਖਰੀਦੀਆਂ ਇੱਥੋਂ। ਇੱਥੇ ਇੱਕ ਚਾਚਾ ਜੀ ਕੋਲ ਆਏ ਨੇ ਜਿਹੜਾ ਕਿ ਇਹਨਾਂ ਨੇ ਬੜਾ ਅਜੀਬੋ ਗਰੀਬ ਇੱਕ ਸਟਾਲ ਵੀ ਲਾਇਆ ਹੋਇਆ ਸੀਗਾ, ਪਕੌੜੇ ਕੱਢਦੇ ਪਏ ਸੀ ਆ ਦੇਖੋ ਮਾਸ਼ਾਅੱਲਾ ਨਾਲ। ਤੇ ਸੜਕ ਦੇ ਉੱਤੇ
ਮੇਲੇ ਦੇ ਉੱਤੇ ਰੌਣਕ ਲਾਈ ਬੈਠੇ ਸੀ। ਇਸ ਤਰ੍ਹਾਂ ਮੁਖਤਲਿਫ ਕਿਸਮ ਦੇ ਇੱਥੇ ਸਟਾਲ ਜਿਹੜੇ ਨਾ ਲੱਗੇ ਹੋਏ ਸੀ। ਪੂਰਾ ਬਾਜ਼ਾਰ ਜਿਹੜਾ ਬੱਚਿਆਂ ਨਾਲ ਭਰਿਆ ਹੋਇਆ ਸੀ। ਕਾਫੀ ਲੋਕ ਸੀਗੇ ਆਪਣੇ ਬੱਚਿਆਂ ਨੂੰ ਲੈ ਕੇ ਮੇਲੇ ਦੇ ਉੱਤੇ ਆਏ ਹੋਏ ਸੀ। ਕੋਈ ਠੰਡੇ ਜੂਸ ਪਿਆ ਰਿਹਾ ਸੀਗਾ, ਕੋਈ ਝੂਲੇ ਦਵਾ ਰਿਹਾ ਸੀ। ਸਾਹਮਣੇ ਤੁਸੀਂ ਦੇਖ ਸਕਦੇ ਹੋ ਮੁਖਤਲਿਫ ਕਿਸਮ ਦੇ ਝੂਲੇ ਲੱਗੇ ਹੋਏ ਸੀ। ਇੱਥੇ ਗੰਨੇ ਦੇ ਜੂਸ, ਕਿੰਨੂ ਦੇ ਜੂਸ, ਇੱਥੇ ਤੁੱਖ ਮਲੰਗਾ, ਇੱਥੇ ਉਹ ਸਾਰੀਆਂ ਚੀਜ਼ਾਂ ਜਿਹੜਾ ਕਿ ਇੱਕ ਮੇਲੇ ਦੇ ਉੱਤੇ ਬੰਦੇ ਦੇ ਦਿਲ ਨੂੰ ਇੱਕ ਦਫਾ ਜਵਾਨ ਕਰ ਦਿੰਦੀਆਂ, ਉਹ ਸਾਰੀਆਂ ਚੀਜ਼ਾਂ ਮੌਜੂਦ ਸੀਗੀਆਂ। ਅਤੇ ਕਾਫੀ ਸ਼ੋਰ ਹੋਣ ਦੀ ਵਜ੍ਹਾ ਤੋਂ ਮੈਂ ਜਿਹੜਾ ਨਾ ਇੱਥੇ ਵਾਇਸ ਓਵਰ ਇਸ ਵਾਸਤੇ ਕੀਤੀ ਤਾਂ ਕਿ ਤੁਹਾਡੇ ਤੀਕਰ ਬਚਪਨ ਦੀਆਂ ਯਾਦਾਂ ਚੀਜ਼ਾਂ ਜਿਹੜੀਆਂ ਨਾ ਪਹੁੰਚ ਸਕਣ। ਇਹ ਦੇਖੋ, ਇਹ ਝੂਲੇ ਜਿਹੜੇ ਬਚਪਨ ਤੁਸੀਂ ਲਏ ਹੋਣੇ, ਹੁਣ ਨਾ ਇਨਸਾਨ ਕੋਲ ਟਾਈਮ ਹੈ, ਹਰ ਕੋਈ ਆਪਣੇ ਬਿਜ਼ਨਸ ਵਿੱਚ ਅਤੇ ਕੰਮ ਵਿੱਚ ਮਗਨ ਹੈਗਾ। ਸੋ ਇੱਥੇ ਕੁਛ ਜਿਹੜੇ ਨਾ ਬਹੁਤ ਸਾਰੇ ਲੋਕ ਬਹੁਤ ਬਹੁਤ ਦੂਰ ਇਲਾਕਿਆਂ 'ਚੋਂ ਆਏ ਸੀ। ਕੁਛ ਲੋਕ ਇੱਥੇ ਫੈਸਲਾਬਾਦ ਤੋਂ, ਮੁਲਤਾਨ 'ਚੋਂ, ਰਾਵਲਪਿੰਡੀ 'ਚੋਂ, ਇਸਲਾਮਾਬਾਦ ਤੋਂ, ਰਾਜਨਪੁਰੋਂ, ਰੀਮਯਾਰ ਖਾਂ, ਖਾਨਪੁਰ ਹਲੇ ਲੋਕ ਇਸ ਮੇਲੇ 'ਤੇ ਆਏ ਹੋਏ ਨੇ। ਅਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਇਸ ਮੇਲੇ ਦੀ ਕਿ ਸਾਡੀ ਪੰਜਾਬ ਦੀ ਰੌਣਕ ਹੈਗੀ ਹੈ, ਇਹ ਸਾਡੇ ਖਿੱਤੇ ਦੀ ਰੌਣਕ ਹੈਗੀ ਹੈ, ਪੂਰੇ ਪਾਕਿਸਤਾਨ ਦੀ ਰੌਣਕ ਹੈਗੀ ਆ। ਅਤੇ ਅਲਹਮਦੁਲਿਲਾ ਇਸ ਟਾਈਮ ਵੀ ਪੂਰੇ ਪੰਜਾਬ 'ਚ, ਪੂਰੇ ਪਾਕਿਸਤਾਨ, ਚਾਹੇ ਉਹ ਪਸ਼ਾਵਰ ਹੈ, ਉਹ ਕੁਵੇਟਾ ਹੈ, ਉਹ ਠੱਠਾ ਹੈ, ਉਹ ਬਦੀਨ ਹੈ, ਉਹ ਸਿੰਧ ਹੈ, ਉਹ ਜਿੱਥੇ ਵੀ ਹੈਗੇ, ਹਰ ਇਲਾਕੇ ਦੀ ਰਵਾਇਤ ਦੇ ਮੁਤਾਬਿਕ ਉੱਥੇ ਮੇਲੇ ਜਿਹੜੇ ਕਿ ਬਚਪਨ ਨੂੰ ਜਿਹੜਾ ਨਾ ਅਸੀਂ ਯਾਦ ਕਰਦੇ ਹਾਂ, ਉਹੋ ਜਿਹੇ ਮੇਲੇ ਲੱਗਦੇ ਨੇ ਅਲਹਮਦੁਲਿਲਾ। ਅਤੇ ਇੱਥੇ ਭਰਪੂਰ ਰੌਣਕਾਂ ਜਨਾਬ ਮੇਲੇ ਦੀਆਂ ਬੱਸਾਂ ਭਰ ਕੇ ਆਈਆਂ ਖੜੀਆਂ। ਦੇਖੋ ਗੰਨੇ ਦੇ ਜੂਸ ਜਿਹੜੇ ਨਾ ਉਹਨਾਂ ਦੇ ਸਟਾਲ ਲੱਗੇ ਹੋਏ, ਅਤੇ ਮੁਖਤਲਿਫ ਕਿਸਮ ਦੇ ਸਟਾਲ ਸੀ ਜਿਹੜੇ ਕਿ ਲੋਕਾਂ ਨੇ ਖੂਬ ਜਿਹੜਾ ਮਜ਼ਾ ਚੱਕਿਆ ਹੈਗਾ। ਅਤੇ ਇੱਥੇ ਇੱਕ ਜੂਸ ਵਾਲੇ ਕੋਲ ਗਏ, ਉਹਦੇ ਕੋਲ ਦੁਆ ਸਲਾਮ ਲਿਆ, ਉਹਦੇ ਕੋਲ ਪੁੱਛਿਆ ਹਾਲ ਹਵਾਲ ਕਿ ਇਸ ਦਫਾ ਕਿੰਨੇ ਲੋਕ ਆਏ। ਕਹਿੰਦਾ ਮਾਸ਼ਾਅੱਲਾ ਅਲਹਮਦੁਲਿਲਾ ਕਾਫੀ ਜ਼ਿਆਦਾ ਲੋਕ ਆਏ ਹੈਗੇ, ਕਾਫੀ ਅੱਛੀ ਸੇਲ ਹੋਈ ਹੈਗੀ। ਅਤੇ ਇਹਦੇ ਨਾਲ ਹੀ ਇੱਥੇ ਇੱਕ ਜੂਸ ਪੀਣ ਵਾਲਾ ਬੱਚਾ, ਉਹਦੇ ਕੋਲ ਪੁੱਛਿਆ, ਮੈਂ ਕਿਹਾ ਓਏ ਠੰਡਾ ਜੂਸ ਪੀਣ ਦਾ ਮਜ਼ਾ ਆਇਆ? ਕਹਿੰਦਾ ਬਹੁਤ ਜ਼ਿਆਦਾ ਮਜ਼ਾ ਆਇਆ, ਦਿਲ ਵੀ ਠਰ ਗਿਆ ਅਤੇ ਮੇਲਾ ਦੇਖ ਕੇ ਵੀ ਜਿਹੜੀ ਨਾ ਬੜੀ ਚਾਸ ਆਈ। ਸੋ ਇਹ ਸਾਡੀਆਂ ਬਚਪਨ ਦੀਆਂ ਯਾਦਾਂ ਨੇ, ਲਹਿੰਦੇ ਚੜ੍ਹਦੇ ਪੰਜਾਬ ਵਾਲੇ ਅਤੇ ਸਾਰੇ ਪਾਕਿਸਤਾਨ ਵਾਲਿਆਂ ਵਾਸਤੇ। ਉਹ ਬੇਸ਼ੱਕ ਛੋਟੇ ਬੱਚੇ ਹੋਣ, ਵੱਡੇ ਬਜ਼ੁਰਗ ਹੋਣ, ਨੌਜਵਾਨ ਹੋਣ, ਕਈਆਂ ਨੇ ਬਹੁਤ ਸਾਰੇ ਮੇਲੇ ਦੇਖੇ, ਕਈਆਂ ਨੇ ਕੁਛ ਵੀ ਨਹੀਂ ਦੇਖਿਆ। ਸੋ ਇਹ ਜਿਹੜੀਆਂ ਯਾਦਾਂ ਨੇ ਜਿਹੜੀਆਂ ਵਾਬਸਤਾ ਰਹਿੰਦੀਆਂ ਨੇ ਤੁਹਾਡੇ ਸਾਰਿਆਂ ਦੇ ਨਾਲ। ਇਸ ਮੇਲੇ ਦੀ ਇੱਕ ਮੈਂ ਕਹਿੰਦਾ ਇੱਕ ਰੂਹਾਨੀਅਤ ਹੁੰਦੀ ਹੈ। ਅਤੇ ਸੋ ਇਹ ਮੇਲੇ ਲੱਗਦੇ ਰਹਿਣੇ ਚਾਹੀਦੇ ਨੇ ਅਤੇ ਇਨਸਾਨ ਨੂੰ ਇਹ ਵੀ ਇੰਜੋਏ ਕਰਨਾ ਚਾਹੀਦਾ ਅਤੇ ਆਪਣਿਆਂ ਨੂੰ, ਪਿਆਰਿਆਂ ਨੂੰ, ਪਰਦੇਸੀਆਂ ਨੂੰ ਵੀ ਯਾਦ ਰੱਖਣਾ ਚਾਹੀਦਾ। ਅਤੇ ਸੋ ਅੱਜ ਦੇ ਮੇਲੇ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।